ਲਓ ਜੀ, ਪੰਜਾਬੀ ਬ੍ਰਾਂਚ ਵਿੱਚ ਇੱਕ ਵਾਰੀ ਫੇਰ ਜੀ ਆਇਆਂ ਨੂੰ। ਤੇ ਅੱਜ ਅਸੀਂ ਬੈਠੇ ਹਾਂ ਬਲੋਚਿਸਤਾਨ ਦੇ ਦਾਰੁਲ ਖਿਲਾਫੇ ਕੋਇਟੇ 'ਚ। ਤੇ ਜਦੋਂ ਅਸੀਂ ਪੰਜਾਬੀ ਪ੍ਰੋਗਰਾਮ ਸ਼ੁਰੂ ਕੀਤਾ ਸੀ ਨੈਰੇਟਿਵ ਦੇ ਉੱਤੇ, ਤੇ ਉਹ ਪਹਿਲਾ ਪੰਜਾਬੀ ਅਸੀਂ ਕੋਇਟੇ ਤੋਂ ਕੀਤਾ ਸੀ। ਤੇ ਇੱਕ ਬੰਦਾ ਤੁਹਾਨੂੰ ਉਸ ਰਿਕਾਰਡਿੰਗ ਵਿੱਚ ਨਜ਼ਰ ਨਹੀਂ ਸੀ ਆ ਰਿਹਾ, ਉਹਦਾ ਨਾਂ ਸੀ ਅਲੀ ਬਾਬਾ ਤਾਜ, ਕਿਉਂਕਿ ਉਹਨੇ ਸਾਡਾ ਜਿਹੜਾ ਫੋਨ ਤੇ ਰਿਕਾਰਡਿੰਗ ਵਾਲੀ ਸ਼ੈਵਾਂ ਫੜੀਆਂ ਸਨ ਤੋਂ ਪਿੱਛੋਂ ਸਾਨੂੰ ਹਦਾਇਤ ਦੇ ਰਿਹਾ ਸੀ। ਤੇ ਹੁਣ ਜਦੋਂ ਆਏ ਆ ਤੇ ਇਸ ਦੁਨੀਆ 'ਚ ਨਹੀਂ ਹੈ, ਤੇ ਬੜਾ ਅਫਸੋਸ ਹੋਇਆ ਸਾਨੂੰ। ਤੇ ਚੋਈ ਸਾਹਿਬ ਵੀ ਸਨ। ਚੋਈ ਸਾਹਿਬ, ਕੈਸਾ ਮਹਿਸੂਸ ਹੋ ਰਿਹਾ ਹੈ ਕੋਇਟਾ ਤੁਹਾਨੂੰ ਅਲੀ ਬਾਬਾ ਤੋਂ ਬਗੈਰ? ਕੋਇਟੇ ਆਉਣੇ ਦਾ ਤਸੱਵਰ ਆ, ਕਿਉਂਕਿ ਜਦੋਂ ਕੋਇਟੇ ਆਈਦਾ ਸੀ ਨਾ ਤੇ ਜ਼ੇਨ 'ਚ ਇਹੀ ਗੱਲ ਹੁੰਦੀ ਸੀ ਕਿ ਉੱਥੇ ਆਉਣਾ ਤੇ ਜਿਸ ਦਿਨ ਆ ਕੇ ਹੋਟਲ ਸਮਾਨ ਰੱਖਣਾ, ਉਸ ਤੋਂ ਬਾਅਦ ਸਭ ਤੋਂ ਪਹਿਲਾਂ ਬੰਦਾ ਹੋਟਲ 'ਚ ਕੌਣ ਆਉਂਦਾ ਸੀ? ਅਲੀ ਬਾਬਾ ਸੀ। ਹਾਂ ਬਿਲਕੁਲ। ਤੇ ਉਹ ਇਸ ਦਫਾ ਨਹੀਂ, ਉਹ ਨਹੀਂ ਸੀਗਾ ਤੇ ਉਹ ਵਫਾਤ ਪਾ ਗਏ। ਤੇ ਇਸ ਕਰਕੇ ਕੋਇਟੇ ਆਉਣਾ ਔਰ ਅਲੀ ਬਾਬਾ ਦੀ ਇੱਥੇ ਨਾ ਹੋਣਾ, ਇਹ ਅਸੀਂ ਸਬਰ ਵੀ ਨਹੀਂ ਕਰ ਸਕਦੇ ਸੀ। ਤੇ ਇਸ ਕਰਕੇ ਸਮਝ ਇਹੀ ਆ ਰਹੀ ਕਿ ਇਹ ਜ਼ਿੰਦਗੀ ਜਿਹੜੀ ਆ ਇਹ ਹਸੀਨ ਵੀ ਬੜੀ ਹੈ ਲੇਕਿਨ ਮੁਖਤਸਰ ਵੀ ਬੜੀ ਹੈ। ਹਾਂ, ਤੇ ਜਿਹੜੇ ਕਰੀਬੀ ਦੋ ਚਲੇ ਜਾਂਦੇ ਬੜਾ ਦੁੱਖ ਹੁੰਦਾ। ਉਹ ਜਿਹੜਾ ਨਾ ਉਹ ਬਰਦਾਸ਼ਤ ਨਹੀਂ ਹੁੰਦਾ। ਤੇ ਫਿਰ ਬਲੋਚਿਸਤਾਨ ਵਾਲਿਆਂ ਦੇ ਦੁੱਖ ਵੀ ਵੱਖਰੇ ਨੇ, ਕੋਇਟਾ ਵਾਲਿਆਂ ਦੇ ਹੋਰ। ਤੁਸੀਂ ਵੇਖਿਆ, ਤੁਸੀਂ ਆਏ ਹੋ ਜਦੋਂ 에ਅਰਪੋਰਟ ਤੋਂ ਲੱਥੇ ਹੋ ਤੇ ਹੋਟਲ ਤੱਕ ਪਹੁੰਚੇ ਹੋ, ਕੀ ਵੇਖਿਆ ਤੁਸੀਂ? ਉਹ ਤੇ ਮਜ਼ੀਦ ਇੱਥੇ ਆਪਣੇ ਚੈੱਕ ਪੋਸਟਾਂ ਤੇ ਵੱਡੇ ਵੱਡੇ ਜਾਲ ਲੱਗੇ ਆ। ਤੇ ਮੈਂ ਸ਼ਹਿਜ਼ਾਦਾ ਜ਼ੁਲਫਕਾਰ ਸਾਹਿਬ ਨੂੰ ਪੁੱਛਿਆ ਵੀ ਇਹ ਜਾਲ ਕੋ ਚਿੜੀਆਂ ਫੜਨੇ ਰੱਖੇ ਆ? ਉਹਨਾਂ ਕਹਿੰਦਾ ਨਹੀਂ ਹੈਂਡ ਗ੍ਰੇਨੇਡ ਰੋਕਣ ਰੱਖੇ ਆ, ਡਰੋਨ ਅਟੈਕ ਨਾ ਕਰ ਦੇਣ ਤੇ ਇਹ ਨਾ ਕਰਦੇ ਨਹੀਂ ਨਾ ਕਰਦੇ। ਕੋਈ ਨਹੀਂ, ਹਾਂਜੀ, ਇੰਟਰਨੈਟ ਕੋਈ ਨਹੀਂ ਇੱਥੇ, ਰਾਬਤੇ ਕੋਈ ਨਹੀਂ। ਇਹ ਕੋਇਟੇ ਦੀ ਹਾਲਤ ਹੈ, ਦਾਰੁਲ ਖਿਲਾਫੇ ਕੋਇਟੇ ਦੀ ਹਾਲਤ ਹੈ। ਇਸ ਤਰ੍ਹਾਂ ਹੀ ਹੋਟਲ ਪਹੁੰਚੇ ਤੇ ਚਲੋ ਹੋਟਲ ਜਦੋਂ ਪਹੁੰਚੇ ਆ ਤੇ ਬਸ ਉਹ ਫਿਰ ਅਲੀ ਬਾਬਾ ਦੀ ਮੈਨੂੰ ਤੇ ਯਾਦ ਆਈ ਹੈ। ਤੇ ਮੈਂ ਤੁਹਾਨੂੰ ਇੱਕ, ਬਲਕਿ ਮੈਨੂੰ ਇੱਕ ਚੀਜ਼ ਬੜੀ ਯਾਦ, ਉਹਨਾਂ ਦੀ ਗੱਲ ਬੜੀ ਸਤਾ ਰਹੀ, ਯਾਦ ਉਹਦੀ ਸਤਾ ਰਹੀ ਹੈ। ਤੇ ਉਹ ਮੈਂ ਤੁਹਾਡਾ ਬਿਆਨ ਕਰਨਾ ਚਾਹੁੰਦਾ ਕਿ ਉਹ ਜਦੋਂ ਸ਼ੁਰੂ 'ਚ ਜ਼ਾਹਰ ਤੁਹਾਡਾ ਪੁਰਾਣਾ ਤਲਕ ਸੀ ਉਹਨਾਂ ਨਾਲ ਪੰਜਾਬ ਯੂਨੀਵਰਸਿਟੀ ਦਾ, ਲਾਹੌਰ ਦਾ, ਤੇ ਮੇਰਾ ਤਾਂ ਤੁਹਾਡੇ ਰੈਫਰੈਂਸ ਨਾਲ ਅੱਜ ਤੋਂ ਕੁਝ ਸਾਲ ਪਹਿਲਾਂ ਬਣਿਆ ਸੀ, 5-7 ਸਾਲ ਪਹਿਲਾਂ। ਦੋਸਤ ਸਿੰਘ ਜੀ ਮਿਲਦੇ ਨੇ ਇੱਕ ਦੂਜੇ, ਇਦਾਂ ਹੀ ਮਿਲਦੇ ਨੇ। ਲੇਕਿਨ ਜਦੋਂ ਸ਼ੁਰੂ ਕੋਟੇ ਜਾਏ ਤੇ ਉਹਨਾਂ ਨੇ ਮੈਨੂੰ ਕਹਿੰਦੇ ਸੀ ਕਰਨਲ ਸਾਹਿਬ। ਹਾਂ, ਅੱਛਾ, ਉਹ ਮੇਰੇ ਮੇਰੀ ਕੋਈ ਪੋਲੀਟੀਕਲ ਥਾਟਸ ਜੋ ਹੈ ਨਾ ਨਹੀਂ ਕਹਿੰਦੇ ਸੀ, ਮੇਰੀ ਕੋਈ ਜਿਹੜੀ ਗੈਟਅਪ ਦੀ ਵੈਨ ਉਹਨਾਂ ਨੂੰ ਲੱਗਦਾ ਸੀ। ਪਿਛਲੀ ਦਫਾ ਆਏ ਆ ਨਾ, ਪੋਲੀਟੀਕਲ ਥਾਟ ਤੁਹਾਡੀ ਤੇ ਪ੍ਰੋਗਰੈਸਿਵ ਵਾਲੀਆਂ ਨੇ ਨਾ ਉਹ, ਲੇਕਿਨ ਲੋਕ ਦੋਨੋਂ ਤੁਸੀਂ ਲੱਗਦੇ ਹੋ ਕਿ ਕਰਨਲ। ਅੱਛਾ, ਲੇਕਿਨ ਜਦੋਂ ਪਿਛਲੇ 1-2 ਸਾਲ ਪਹਿਲਾਂ ਆਏ ਆ ਤੇ ਉਹਨਾਂ ਨੇ ਮੈਨੂੰ ਕਿਹਾ ਬ੍ਰਿਗੇਡੀਅਰ ਕਹਿਣਾ ਸ਼ੁਰੂ ਕਰ ਦਿੱਤਾ। ਮੈਂ ਕਿਹਾ ਤੁਸੀਂ ਮੈਨੂੰ ਪ੍ਰਮੋਟ ਕਰ ਦਿੱਤਾ? ਕਹਿੰਦੇ ਹਾਂ ਤੂੰ ਬ੍ਰਿਗੇਡੀਅਰ ਹੋ ਗਈ। ਤੇ ਉਹ ਮੈਂ ਉਹਨਾਂ ਨੇ ਇੱਕ ਵਾਰੀ ਕਿਹਾ ਕਿ ਹੁਣ ਮੈਨੂੰ ਅੱਗੇ ਮੇਜਰ ਜਨਰਲ ਕਦੋਂ ਪ੍ਰਮੋਟ ਕਰਨਾ? ਕਹਿੰਦਾ ਨਹੀਂ ਮੈਂ ਦੱਸਾਂਗਾ ਕਦੋਂ ਕਰਨਾ। ਲੇਕਿਨ ਉਹ ਟਾਈਮ ਨਹੀਂ ਆਇਆ। ਉਹ ਮੈਨੂੰ ਇਹ ਗੱਲ ਨਹੀਂ ਭੁੱਲਦੀ ਰਾਣਾ ਸਾਹਿਬ। ਤੁਹਾਡੀ ਤਰੱਕੀ ਰੁਕ ਗਈ। ਤਰੱਕੀ ਵੀ ਰੁਕ ਗਈ, ਲੇਕਿਨ ਮੈਨੂੰ ਉਹ ਗੱਲ ਨਹੀਂ ਭੁੱਲਦੀ ਕਿ ਯਾਰ ਅਲੀ ਬਾਬਾ ਹੁੰਦਾ ਤੇ ਸ਼ਾਇਦ ਇਸ ਤਰ੍ਹਾਂ ਦੀ ਗੱਲਾਂ ਕਰਦਾ ਤੇ ਸੀ। ਉਹਦਾ ਜਿਹੜਾ ਮਜ਼ਾਕ ਸੀ ਨਾ ਉਹਦੇ, ਉਹ ਬਹੁਤ ਕਮਾਲ ਦੀ ਸੀ। ਉਹ ਬੜਾ ਲਤੀਫ ਹੀ, ਹਸਾਸ ਵੀ ਸੀ, ਲੋਕਾਂ ਨੂੰ ਦੱਸਦਾ ਵੀ ਨਹੀਂ ਸੀ। ਬਹਰਹਾਲ ਜੀ, ਜ਼ਿੰਦਗੀ ਹੈ, ਅਸੀਂ ਵੀ ਲੰਘ ਜਾਣਾ ਹੈ ਤੇ ਕਿਸੇ ਨੇ ਪਤਾ ਨਹੀਂ ਯਾਦ ਵੀ ਕਰਨਾ ਹੈ ਕਿ ਨਹੀਂ ਕਰਨਾ। ਤੇ ਹੁਣ ਮੇਰੇ ਖਿਆਲ ਜਿਹੜੀ ਉਹ ਗੱਲ ਹੋ ਰਹੀ ਸੀ ਨਾ 에ਅਰਪੋਰਟ ਵਾਲੀ, ਉਹਦੀ ਤਰਫ ਦੁਬਾਰਾ ਆ ਜੀ। ਉਹ ਕੀ, ਉਹ ਦੱਸੋ। ਇਹ ਜਿਹੜੀ ਸਿਕਿਉਰਿਟੀ ਇੱਥੇ, ਅੱਛਾ, ਇੱਥੇ ਮੈਨੂੰ ਜ਼ਿਆਦਾ ਤੁਹਾਡੀ ਵੀ ਰਾਣਾ ਸਾਹਿਬ ਗਹਿਰੀ ਨਜ਼ਰ ਹੁੰਦੀ ਹੈ। ਤੁਸੀਂ ਕਾਲਮ ਸ਼ਾਲਮ ਵੀ ਲਿਖਦੇ ਹੋ ਵੱਡੇ ਵੱਡੇ ਅਖਬਾਰਾਂ 'ਚ, ਤੇ ਅਸੀਂ ਤਾਂ ਜ਼ਿਆਦਾ ਛੋਟੇ ਜਿਹੇ ਅਖਬਾਰਾਂ, ਛੋਟੀ ਅੰਗਰੇਜ਼ੀ ਦੀ ਖਬਰਾਂ ਲਿਖਦੀਆਂ। ਤੇ ਇਹ ਨਾਲੇ ਕਹਿੰਦੇ ਜੀ ਹਾਲਾਤ ਠੀਕ ਹੋ ਰਹੇ ਨੇ। ਮੈਨੂੰ ਇੱਥੇ ਲਾ ਕੇ ਲੱਗਾ ਕਿ ਹਾਲਾਤ ਮਜ਼ੀਦ ਬਦਤਰ ਹੋ ਗਏ ਨੇ। ਇਸਲਾਮਾਬਾਦ ਬੈਠੇ ਤੇ ਦੱਸਦੇ ਜੀ ਕਿ ਅਸੀਂ ਇਦਾਂ ਕਰ ਲਿਆ, ਇਹ ਕਰ ਲਿਆ, ਜਮਾ ਤਫਰੀਕ ਇਹ ਵੇਖ ਲਓ ਨਾ। ਤੇ ਤੁਸੀਂ ਮਿਲੇ ਹੋ ਨਾ ਇੱਧਰ, ਪੁਲਿਸ ਵਾਲਿਆਂ ਨੂੰ ਵੀ ਮਿਲੇ ਹੋ, ਤੁਸੀਂ ਸਿਆਸਤਦਾਨਾਂ ਨੂੰ ਵੀ ਮਿਲੇ ਹੋ, ਤੁਸੀਂ ਵਜ਼ੀਰਾਂ ਨੂੰ ਵੀ ਮਿਲੇ ਹੋ, ਤੁਸੀਂ ਆਮ ਆਦਮੀ ਨੂੰ, ਦਾਨਿਸ਼ਵਰਾਂ ਨੂੰ। ਕੋਈ ਉਮੀਦ ਦੀ ਕਿਰਨ ਪੁਲਿਸ ਵਾਲਿਆਂ ਤੋਂ ਇਲਾਵਾ, ਇੱਕ ਪੁਲਿਸ ਵਾਲੇ ਤੋਂ ਇਲਾਵਾ ਨਜ਼ਰ ਕੋਈ ਮਤਲਬ ਕੰਮ ਮਜ਼ੀਦ ਵੱਧ ਗਿਆ। ਚੈੱਕ ਪੋਸਟਾਂ ਹੋਰ ਵੱਧ ਗਈਆਂ ਨੇ ਤੇ ਜਾਲ ਵੀ ਲੱਗ ਗਏ ਨੇ, ਸਿਕਿਉਰਿਟੀ ਵੱਧ ਗਈ ਹੈ। ਜਿਹੜਾ ਹੁਣ ਬਾਹਰੋਂ ਕੋਈ ਬੰਦਾ ਆਏਗਾ, ਵੈਸੇ ਤਾਂ ਇੱਥੇ ਫਾਰਨਰ ਆਉਂਦਾ ਕੋਈ ਨਹੀਂ, ਤੇ ਆ ਗਿਆ ਜਦੋਂ ਇੱਥੇ ਵੱਡੇ ਵੱਡੇ ਜਾਲ ਦੇਖੇਗਾ, ਜਿਹੜੇ ਇਹਨਾਂ ਨੇ ਗ੍ਰਨੇਡ, ਮਤਲਬ ਹੁਣ ਅਗਰ ਕੋਟੇ 'ਚ ਇਹਨਾਂ ਨੂੰ ਵੀ ਖਤਰਾ ਕਿ ਸਾਡੇ ਤੇ ਗ੍ਰਨੇਡ ਸੁੱਟਦਾ ਹੈਗਾ, ਤੇ ਫਿਰ ਇਹਨਾਂ ਨੂੰ ਅਸੀਂ ਪਿਛਲੀ ਵਾਰੀ ਅਸੀਂ ਗੱਲ ਕਰਦੇ ਸਾਂ ਚੋਈ ਸਾਹਿਬ ਜਦੋਂ ਆਏ ਸੀ ਕਿ ਅਸੀਂ ਹਰ ਪੰਜਾਬੀ ਨੂੰ ਆਉਣਾ ਚਾਹੀਦਾ ਬਲੋਚਿਸਤਾਨ ਆ ਕੇ, ਖਾਸ ਤੌਰ 'ਤੇ ਪੰਜਾਬ ਦੇ ਦਾਨਿਸ਼ਵਰਾਂ ਨੂੰ ਨਾ, ਇਹਨਾਂ ਨੂੰ ਕੋਈ 5-6 ਮਹੀਨੇ ਬਾਅਦ ਕੋਇਟਾ ਬਲੋਚਿਸਤਾਨ ਦਾ ਸਭ ਤੋਂ ਮਹਿਫੂਜ਼ ਸ਼ਹਿਰ ਹੈ। ਬਿਲਕੁਲ। ਤੇ ਤੁਸੀਂ ਇੱਧਰ ਚੱਕਰ ਲਾਇਆ ਕਰੋ, ਇੱਧਰ ਸੜਕਾਂ 'ਤੇ ਇੱਕ ਵਾਰੀ ਫਿਰ ਕੇ ਵੇਖ ਲਿਆ ਕਰੋ ਕੀ ਹਾਲਾਤ ਹੈ ਉੱਥੇ। ਇਸ ਤਰ੍ਹਾਂ ਦਾ ਨੈਰੇਟਿਵ ਬਣਿਆ ਕਿ ਪਤਾ ਨਹੀਂ ਹੈ ਪੰਜਾਬੀ ਅਤੇ ਬਲੋਚੀ, ਉਹ ਸਮਝਦੇ ਨੇ ਕਿ ਬਲੋਚੀਆਂ ਦੇ ਉੱਤੇ ਅਸੀਂ ਅਹਿਸਾਨ ਕਰ ਰਹੇ ਹਾਂ ਜੀ, ਅਸੀਂ ਉੱਥੇ ਸਾਡੀ ਫੌਜ ਹੈ, ਇਹ ਦਹਿਸ਼ਤਗਰਦ ਨੇ, ਉਹ ਐਵੇਂ ਇੱਕ ਸਟੀਰੀਓਟਾਈਪਿੰਗ ਹੋਈ ਹੈ। ਤੇ ਲੇਕਿਨ ਇੱਕ ਹੋਰ ਚੀਜ਼ ਸਭ ਗੱਲ ਜਿਹੜੀ
ਮੈਨੂੰ ਬੜੀ ਮਹਿਸੂਸ ਹੋਈ। ਜਦੋਂ ਪਿਛਲੀ ਵਾਰੀ ਆਏ ਸਨ ਲੋਕੀ ਸ਼ਿਕਾਇਤਾਂ ਕਰਦੇ ਸਨ ਕਿ ਯਾਰ ਇਹ ਦੇਖੋ ਨੈੱਟ ਬੰਦ ਹੋ ਗਿਆ, ਇਹ ਮਸਲਾ ਹੱਲ ਨਹੀਂ ਹੋ ਰਿਹਾ। ਇਸ ਵਾਰੀ ਕਿਸੇ ਨੇ ਕੋਈ ਸ਼ਿਕਾਇਤ ਹੀ ਨਹੀਂ ਕੀਤੀ, ਬੇਹਿੱਸ ਹੋ ਗਏ ਨੇ। ਇੰਟਰਨੈਟ ਬੰਦ ਹੈ, ਗੈਸ 3-4 ਘੰਟੇ ਲਈ ਆਉਂਦੀ ਹੈ ਕੋਇਟੇ ਸ਼ਹਿਰ ਵਿੱਚ, ਬਾਕੀ ਬਲੋਚਿਸਤਾਨ ਕੀ ਕਰ ਰਹੇ। ਉਹ ਕਹਿੰਦੇ ਕੁਝ ਬਲੋਚਿਸਤਾਨ ਦੇ ਡਿਸਟ੍ਰਿਕਟ ਐਸੇ ਨੇ ਜਿੱਥੇ ਹਫ਼ਤੇ 'ਚ ਸਿਰਫ 2 ਘੰਟੇ ਬਿਜਲੀ ਆਉਂਦੀ। ਹੁਣ ਲੋਕੀ ਸ਼ਿਕਾਇਤ ਵੀ ਨਹੀਂ ਕਰਦੇ। ਕੀ ਵਜ੍ਹਾ? ਅਸਲ ਉਹੀ ਤੁਹਾਡੇ ਉਹ ਬੇਅਸ ਵਾਲੀ ਗੱਲ ਹੀ ਲੱਗਦੀ ਕਿ ਇਹਨਾਂ ਨੂੰ ਇਹ ਲੱਗਦਾ ਨਹੀਂ ਕਿ ਮਸਲਾ। ਹੁਣ ਕੋਈ ਬੰਦਾ ਇਸਲਾਮਾਬਾਦ ਜਦੋਂ ਅਸੀਂ ਆਏ ਹਾਂ ਉਹ ਸਾਨੂੰ ਜ਼ਾਹਰ ਉੱਥੇ ਤੇ 1 ਮਿੰਟ ਲਈ ਬਿਜਲੀ ਨਹੀਂ ਜਾਂਦੀ, ਬਹੁਤ ਕਮ ਜਾਂਦੀ, ਔਰ ਮੇਨ ਜਿਹੜੇ ਲੀਡ ਦੇ ਸੈਕਟਰਾਂ ਤੇ ਨਹੀਂ ਜਾਂਦੀ ਕਮ ਸੇ ਕਮ। ਤੇ ਦੂਸਰਾ ਹੈ ਕਿ ਇੰਟਰਨੈਟ ਜਿਹੜਾ ਉਹ ਉੱਥੇ ਕੋਈ ਬੰਦਾ ਜੇ ਉਹ ਇਹ ਤਾਂ ਕਦੀ ਨਹੀਂ ਨਾ, ਕਦੀ ਕੋਈ ਧਰਨੇ ਸ਼ਰਨੇ ਹੁੰਦੇ ਸੀ ਪੀਟੀਏ ਦੇ ਤੇ ਹੋਇਆ ਸੀ, ਉਸ ਤੋਂ ਬਾਅਦ ਨਹੀਂ ਹੋਇਆ। ਉਹ ਵੀ ਕਦੀ 2-4 ਦਿਨਾਂ ਲਈ, ਮੁਹਰਮ ਦਾ 1 ਦਿਨ ਲਈ, ਉਹ ਵੀ ਲੋਕਾਂ ਲਈ ਮੁਸੀਬਤ ਹੁੰਦੀ। ਉਹ ਜਦੋਂ ਇੱਥੇ ਉਹਨੂੰ ਪਤਾ ਲੱਗਦਾ, ਜਿਹੜੇ ਰੋਜ਼ ਫੇਸ ਕਰ ਰਿਹਾ, ਮੈਨੂੰ ਲੱਗਦਾ ਉਹ ਜਿਹੜੇ ਨਾ ਉਹ ਇਸ ਚੀਜ਼ ਤੋਂ ਹੁਣ ਉਹ ਉਹਨਾਂ ਨੂੰ ਮੁਆਵਰਾ ਹੋ ਗਿਆ ਨੇ। ਰਿਆਸਤ ਤੋਂ ਇਤਮਾਦ ਤੇ ਨਹੀਂ ਉੱਠ ਗਿਆ ਉਹਨਾਂ ਦਾ। ਉਹ ਤੇ ਰਾਣਾ ਸਾਹਿਬ ਉੱਠਿਆ ਨਜ਼ਰ ਆਉਂਦਾ ਵਾ, ਆਮ ਆਦਮੀ ਦਾ ਉੱਠ ਗਿਆ, ਕਿਉਂਕਿ ਸ਼ਿਕਾਇਤ ਵੀ ਨਹੀਂ ਕਰਦਾ, ਬੋਲਦਾ ਵੀ ਨਹੀਂ। ਉਹਨੂੰ ਪਤਾ ਸੁਣਨਾ ਤੇ ਹੈ ਨਹੀਂ ਕਿਸੇ ਨੇ ਸਾਡੀ ਗੱਲ। ਹਾਂਜੀ ਇਦਾਂ ਹੀ ਇਹ ਤੇ ਬਹੁਤ ਮੈਨੂੰ ਤੇ ਮਾਯੂਸੀ ਹੋਈ। ਤੁਸੀਂ ਇਹ ਕੱਲ ਬੰਦੇ ਨੂੰ ਮਿਲੇ, ਤੁਸੀਂ ਮੈਂ ਤਾਂ ਨਹੀਂ ਮਿਲੇ, ਤੁਸੀਂ ਇਹਦੀ ਮੈਂ ਗੱਲ ਨੋਟ ਕੀਤੀ, ਮੈਂ ਬੜੀ ਹੈਰਾਨਗੀ। ਉਹਨੇ ਪਹਿਲਾਂ ਬੜੀਆਂ ਉਮੀਦ ਦੀਆਂ ਗੱਲਾਂ ਕੀਤੀਆਂ ਜੀ, ਆਹ ਅਸੀਂ ਕਰ ਰਹੇ ਹਾਂ, ਆਹ ਕਰ ਰਹੇ ਹਾਂ ਇੱਥੇ, ਲੇਕਿਨ ਐਂਡ ਤੇ ਜਦੋਂ ਤੁਸੀਂ ਉਹਨੂੰ ਸਵਾਲ ਪੁੱਛਿਆ ਕੋਈ ਹਾਲਾਤ ਦੇ ਚੇਂਜ ਹੋਣੇ ਦੀ ਉਮੀਦ ਹੈ, ਉਹਨੇ ਕਿਹਾ ਇਹ ਕੋਈ ਨਜ਼ਰ ਨਹੀਂ ਆਉਂਦਾ, ਇਹ ਕੋਈ ਨਜ਼ਰ ਨਹੀਂ ਆਉਂਦਾ। ਹੈ ਵੀ ਬੜਾ ਅਹਿਮ ਉਹਦੇ ਹਾਲਾਤ ਨਹੀਂ ਹੈ, ਇਹ ਉਹ ਕਹਿ ਰਿਹਾ ਸੀ। ਹਾਲਾਂਕਿ ਪਹਿਲਾਂ ਦੱਸ ਰਿਹਾ ਸੀ ਕਿ ਅਸੀਂ ਇੱਥੇ ਕੀ ਚੇਂਜਸ ਕਰ ਰਹੇ ਨੇ, ਕੀ ਅਸੀਂ ਜਿਹੜੀਆਂ ਡਿਸਕਸ਼ਨਸ ਕੀਤੀਆਂ, ਟਾਕਸ ਕੀਤੀਆਂ, ਗੱਲਾਂ ਬਾਤਾਂ ਕੀਤੀਆਂ। ਲੇਕਿਨ ਇੱਕ ਹੋਰ ਸ਼ੈ ਹੋ ਗਈ ਸ਼ਹਿਰ ਵਿੱਚ, ਅਫਗਾਨ ਜਾ ਰਹੇ ਨੇ। ਹਾਂ, ਅਫਗਾਨ ਜਾਣੇ ਦੀ ਵਜ੍ਹਾ ਨਾਲ ਇੱਥੇ ਜ਼ਰਾ ਉਹ ਥੋੜਾ ਉਹ ਅਫਗਾਨ ਜਾਣੇ ਦੀ ਵਜ੍ਹਾ ਨਾਲ ਜ਼ਾਹਰ ਇੱਥੇ ਲੋਕਾਂ ਦੇ ਰੋਜ਼ਗਾਰ ਮੁਤਾਸਰ ਵੀ ਹੈ, ਲੇਕਿਨ ਨਵੇਂ ਰੋਜ਼ਗਾਰ ਦੇ ਮੌਕੇ ਵੀ ਪੈਦਾ ਹੋ ਗਏ। ਸਾਰਾ ਕਮਿਊਨਿਟੀ ਵਾਸਤੇ ਬਣ ਗਈ ਅਪਰਚੂਨਿਟੀ। ਹਾਂ, ਨਹੀਂ ਬਲੋਚਾਂ ਲਈ ਰਾਣਾ ਸਾਹਿਬ ਨਹੀਂ ਬਣੇਗੀ, ਉਹ ਬਲੋਚੀ ਵਿਚਾਰੇ ਤੇ ਇਹਨਾਂ ਲਈ ਵੀ ਕੋਈ ਬਣਾਓ ਜੀ, ਤੁਸੀਂ ਹਜ਼ਾਰਾਂ ਲਈ ਬਣਾ ਰਹੇ, ਉਹਨਾਂ ਲਈ ਬਣਨੀ ਚਾਹੀਦੀ ਹੈ, ਉਹ ਮਿਹਨਤੀ ਹੈ। ਪਠਾਨ ਜਿਹੜੇ ਨੇ ਸਾਡੇ ਪਸ਼ਤੂਨ, ਉਹ ਵੀ ਉਹਨਾਂ ਲਈ ਵੀ ਹੈ, ਉਹ ਵੀ ਗੈਪ ਫਿਲ ਕਰਨਗੇ। ਅਸਲ ਵਿੱਚ ਸੋਚ ਨਹੀਂ ਹੈ ਨਾ, ਜ਼ਿਆਦਾਤਰ ਬਲੋਚ ਜਿਹੜਾ ਪੜ੍ਹ ਲਿਖ ਜਾਂਦਾ ਨਾ ਉਹ ਬਹੁਤ ਬਾਬੂ ਬਣ ਜਾਂਦਾ। ਉਹਦੀ ਇੱਕ ਤਰੀਕੇ ਨਾਲ ਨਾ ਸੋਚ ਬਲੋਚ ਮਾਈਂਡ ਨਾ ਕਰਨਾ ਬਈ ਤੁਹਾਡੀ, ਉਹ ਪੰਜਾਬੀਆਂ ਵਾਲੀ ਹੈ ਮਾਈਂਡ ਸੈਟ। ਉਹ ਕਹਿੰਦਾ ਯਾਰ ਮੈਂ ਪੜ੍ਹ ਲੈ ਗਿਆ, ਮੈਂ ਹੁਣ ਦੁਕਾਨ ਪਾਵਾਂਗਾ, ਮੈਂ ਹੁਣ ਰੇਹੜੀ ਲਾਵਾਂਗਾ। ਉਹ ਤਾਂ ਨਹੀਂ ਕਰੇਗਾ, ਉਹ ਤਾਂ ਕਹਿੰਦਾ ਮੈਨੂੰ ਤਾਂ ਲਾਓ, ਤੁਸੀਂ ਅਫਸਰ ਲਾਓ। ਇਹ ਮਾਈਂਡ ਸੈਟ ਹੈ ਇੱਧਰ, ਤੇ ਉਹ ਬਲੋਚ ਨਹੀਂ ਆਏਗਾ ਇਹਦੇ 'ਚ। ਉਹ ਹਜ਼ਾਰਾਂ ਮਿਹਨਤੀ ਨੇ ਨਾ, ਹਜ਼ਾਰੇ ਮਿਹਨਤੀ ਨੇ। ਉਹ ਜਿੱਥੇ ਜੁੱਤੀਆਂ ਦੀ ਦੁਕਾਨ ਵੀ ਪਾ ਲੈਣਗੇ, ਕੱਪੜੇ ਦੀ ਵੀ ਪਾ ਲੈਣਗੇ, ਰੇਹੜੀ ਵੀ ਲਾ ਲੈਣਗੇ, ਉਹ ਸਬਜ਼ੀ ਵੀ ਵੇਚ ਲੈਣਗੇ, ਗੋਸ਼ਤ ਵੀ ਵੇਚ ਲੈਣਗੇ, ਪਸ਼ਤੂਨ ਵੀ ਆ ਕਰ ਲੈਣਗੇ। ਉਹਨਾਂ ਲਈ ਇਨੀ ਸਪੇਸ ਬਣੀ ਹੈ। ਹਾਂ, ਸਪੇਸ ਬਣੀ ਹੈ, ਸਪੇਸ ਬਣੀ ਹੈ। ਲੇਕਿਨ ਵੈਸੇ ਡਾਕਟਰਾਂ ਦਾ ਕੰਮ ਘਟ ਗਿਆ। ਅੱਛਾ, ਜ਼ਾਹਰ ਹੈ ਇੱਥੇ ਇੰਨੇ ਅਫਗਾਨੀ ਸੀ, ਉਹ ਲੋਕ ਇਲਾਜ ਮਾਲਜਾ ਵੀ ਕਰਾਉਂਦੇ ਸੀ, ਬਿਮਾਰ ਵੀ ਹੁੰਦੇ ਸੀ, ਇਹ ਵੀ ਹੈ। ਤੇ ਉਹ ਡਾਕਟਰਾਂ ਦਾ ਕੰਮ ਤਾਂ ਘਟਿਆ ਹੀ ਹੋਣਾ ਨਾ। ਚਲੋ ਇਹ ਤੇ ਕੁਝ ਬਿਹਤਰ ਹੈ, ਲੇਕਿਨ ਜਿਹੜੇ ਹੋਟਲ ਵਿੱਚ ਬੈਠੇ ਆ ਇੱਧਰ ਤੇ ਉਹ ਕਾਰਡੀਓ ਵਾਸਤੇ ਕੋਈ ਕਾਨਫਰੰਸ ਹੋ ਰਹੀ ਹੈ, ਬਹੁਤ ਸਾਰੇ ਡਾਕਟਰ ਆਏ ਨੇ ਇੱਧਰ। ਇਹ ਫੁੱਲ ਹੈ। ਹਾਂ, ਤੇ ਜਦੋਂ ਡਾਕਟਰ ਜਿਹੜੇ ਆਉਂਦੇ ਨੇ ਇੱਥੇ ਤੇ ਖਾਂਦੇ ਕਢਾਈਆਂ ਨੇ ਗੱਲਾਂ ਜਿਹੜੀਆਂ ਦਿਲ ਦੀ ਕਰਦੇ ਨੇ ਆਪਣੀ, ਹੈ ਦਿਲ ਦੀ ਬਿਮਾਰੀਆਂ ਦੀ ਗੱਲਾਂ ਹੋ ਰਹੀਆਂ, ਖਾਬੇ ਖਾਈ ਜਾ ਰਹੇ ਨੇ, ਹੈਨਾ। ਹਾਂ, ਇਹ ਤੇ ਹੈ। ਤੇ ਦੂਸਰਾ ਇੱਕ ਮੈਨੂੰ ਹੋਰ ਹੈਰਾਨਗੀ ਹੋਈ ਹੈ, ਹਾਂ, ਉਹ ਕੱਲ ਦੋਸਤ ਬਲੋਚਿਸਤਾਨ ਦੇ ਦੱਸਦੇ ਸੀ, ਉਹ ਤੁਹਾਨੂੰ ਪਤਾ ਜਿਹੜਾ ਕੱਲ ਖਾਣਾ ਖਾਦਾ ਉਹਦੇ ਤੇਲ ਬੜਾ ਸੀ। ਮੈਂ ਕਿਹਾ ਇੱਥੇ ਵੀ ਤੇਲ, ਉਹ ਕਹਿੰਦੇ ਜੀ ਇਹ ਕਹਿੰਦੇ ਤੇਲ ਤੋਂ ਬਗੈਰ ਖਾਣਾ ਨਹੀਂ ਹੁੰਦਾ। ਕਿਉਂ ਨਹੀਂ ਹੁੰਦਾ? ਪੂਰੀ ਦੁਨੀਆ 'ਚ ਬਣਦਾ ਹੈ ਨਾ, ਘਿਓ ਤੋਂ ਬਗੈਰ ਖਾਣੇ ਬਣਦੇ ਨੇ ਤੇ ਸਾਰਾ ਹੁੰਦਾ। ਪਰ ਇੱਧਰ ਇਹ ਹੁੰਦੀ ਹੈ ਕਿ ਜਿਹੜਾ ਬਲੋਚੀ ਖਾਣਾ ਹੈ ਨਾ ਅਸਲੀ, ਉਹਦੇ 'ਚ ਤੇ ਘਿਓ ਬਰਾਏ ਨਾਮ ਹੁੰਦਾ, ਸੱਚੀ ਹੋ ਗਈ ਹੈ ਜੀ, ਤੇ ਦਮ ਪੁਖਤ ਹੋ ਗਿਆ। ਦਮ ਪੁਖਤ ਦੀ ਜਿਹੜੀ ਚਰਬੀ ਹੁੰਦੀ ਨਾ ਜਾਨਵਰ ਦੀ ਆਪਣੀ, ਉਦਾਂ ਹੀ ਹੁੰਦੀ ਬਿਲਕੁਲ। ਤੇ ਇਹ ਤੇ ਚੱਲ ਰਿਹਾ ਬਾਹਰ। ਅਫਗਾਨਾਂ ਦੇ ਜਾਣ ਨਾਲ ਫਰਕ ਤੇ ਪੈਣਾ ਇਕਨੋਮੀ ਦੇ ਉੱਤੇ, ਇੱਥੇ ਅਪਰਚੂਨਿਟੀ ਬਣਨਗੀਆਂ। ਲੇਕਿਨ ਇਹ ਵੀ ਇੱਕ ਲੋਕਾਂ ਦਾ ਰਿਲੇਸ਼ਨਸ਼ਿਪ ਵੀ ਸੀ, ਜਿਵੇਂ ਪ੍ਰੈਸ ਕਲੱਬ ਕੋਇਟੇ ਵਿੱਚ ਹੋਇਆ, 2 ਮੁਲਾਜ਼ਮ ਸਨ। ਹਾਂ ਬਿਲਕੁਲ, ਉਹਨਾਂ ਨੂੰ ਬੜਾ ਫੇਅਰਵੈਲ ਕੀਤਾ, ਫੇਅਰਵੈਲ ਦਿੱਤੀ, ਇਹ ਵੀ ਕਿਹਾ ਕਿ ਤੁਸੀਂ ਵਾਪਸ ਆਓ ਤੇ ਤੁਹਾਡੀ ਨੌਕਰੀ ਜਿਹੜੀ ਆ ਦੁਬਾਰਾ ਕਾਇਮ ਰਹੇ। ਹਿਊਮਨ ਰਿਲੇਸ਼ਨਸ਼ਿਪ ਤੇ ਚੋਈ ਸਾਹਿਬ ਇਹ ਤੇ ਅਸੀਂ ਉਹਨੂੰ ਅੰਡਰਐਸਟੀਮੇਟ ਨਹੀਂ ਕਰ ਸਕਦੇ। ਤੇ ਉਹਨਾਂ ਦੀ ਫਿਲੀਏਸ਼ਨ ਹੋਣੀ, ਇੱਧਰ ਉਹਨਾਂ ਦੀ ਹੋਣੀ। ਲੇਕਿਨ ਜਿਹੜੀਆਂ ਰਾਣਾ ਸਾਹਿਬ ਆਪਾਂ ਮੁਲਾਕਾਤਾਂ ਕੀਤੀਆਂ ਨਾ, ਇਹਦੇ 'ਚ ਮੈਂ ਕੁਝ ਗੱਲਾਂ ਜਿਹੜੀਆਂ ਮੈਨੂੰ ਬੜੀਆਂ ਯਾਦ ਆ, ਮੈਂ ਮਤਲਬ ਕੱਢੀਆਂ ਜਿਹੜੀਆਂ ਮੈਨੂੰ ਲੱਗੀਆਂ ਕਿ ਵਾਕਈ ਇੱਕ ਹੋਰ ਬੰਦੇ ਇੱਕ ਨੇ ਬੜੀ ਵੱਡੇ ਅਫਸਰ ਬੰਦ ਸੀਗਾ, ਉਹ ਸਿਆਸਤਦਾਨ ਸੀ, ਅਫਸਰ ਨਹੀਂ ਸੀ, ਮੈਂ ਮਿਕਸ ਕਰ ਰਿਹਾ। ਉਹਨੇ ਵੀ ਇੱਕ ਗੱਲ ਕੀਤੀ ਸੀ। ਉਹਨੇ ਇਹ ਕਿਹਾ ਸੀ ਕਿ ਇਹ ਜਿਹੜੀ ਟ੍ਰੇਡ ਆ, ਜਿਹੜੀ ਗੈਰ ਕਾਨੂੰਨੀ ਟ੍ਰੇਡ ਆ, ਇਹ ਤੇ ਜਦੋਂ ਪਾਬੰਦੀ ਲੱਗਦੀ ਆ ਤੇ ਠੀਕ ਆ, ਲਾ ਲੈਣ, ਕੋਈ ਮਸਲਾ ਨਹੀਂ, ਲੇਕਿਨ ਇਹ ਆ ਕਿ ਲੋਕਾਂ ਨੂੰ ਉਹਦੇ ਕੋਈ ਬਰਾਬਰ ਕੋਈ ਜਿਹੜਾ ਕਾਨੂੰਨੀ ਜਿਹੜੀ ਉਹਨਾਂ ਦੀ ਟ੍ਰੇਡ ਆ, ਉਹਨਾਂ ਦਾ ਕਾਰੋਬਾਰ, ਉਹਦਾ ਕੋਈ ਵਸਾਇਲ ਵੀ ਤਾਂ ਮੁਹੱਈਆ ਕਰਨਾ, ਉਹ ਕਰਦੇ ਨਹੀਂ ਤੇ ਉਹ ਬੰਦ ਕਰ ਦਿੰਦੇ। ਕਹਿੰਦਾ ਤੇ ਉਹ ਉਹਨਾਂ ਦੇ ਲੋਕਾਂ ਦੀ ਉੱਥੇ ਟ੍ਰੇਡ ਬੰਦ ਹੋਈ ਹੈ। ਹਾਂਜੀ, ਇਹ ਵੀ ਬੜੀ ਇੰਪੋਰਟੈਂਟ ਗੱਲ ਹੈ। ਪੰਜਾਬੀ ਦਾਨਸ਼ਵਰੋ ਆ ਕੇ ਵੇਖੋ, ਜਦੋਂ ਬਾਰਡਰ ਤੇ ਟ੍ਰੇਡ ਬੰਦ ਹੁੰਦੀ ਹੈ
ਤੇ ਤੁਸੀਂ ਆਲਟਰਨੇਟਿਵ ਵੀ ਨਹੀਂ ਇੱਥੇ ਦਿੰਦੇ ਨਾ। ਇਰਾਨ ਦੇ ਬਾਰਡਰ ਬੰਦ ਕਰਦੇ ਨੇ, ਲੋਕਾਂ ਦੀ ਜ਼ਿੰਦਗੀ ਜੀਰਨ ਹੋ ਜਾਂਦੀ ਹੈ। ਕਿਸ ਤਰ੍ਹਾਂ ਹੁੰਦੀ ਤੁਸੀਂ ਵੇਖੋਗੇ ਆ ਕੇ ਫੇਰ ਹੀ ਪਤਾ ਚੱਲੇਗਾ ਤੁਹਾਨੂੰ। ਇਹ ਦੂਰੋਂ ਸ਼ੈਵਾਂ ਬਹੁਤ ਚੰਗੀਆਂ ਲੱਗਦੀਆਂ ਨੇ ਕਿ ਜੀ ਇਹ ਬਹੁਤ ਕੋਈ ਬਿਹਤਰੀ ਹੋ ਰਹੀ ਹੈ, ਤੁਸੀਂ ਕੋਈ ਆਸਾਨ ਕੀਤਾ ਹੋਇਆ ਹੈ। ਬਲੋਚੀ ਤੇ ਸਮਝਦਾ ਤੁਸੀਂ ਆਲੂ ਰੱਖਿਆ ਇਹਨਾਂ ਦੇ ਉੱਤੇ, ਤੇ ਬਾਹਰ ਵਾਲੇ ਉੱਥੇ ਮਸਾਇਲ ਬਹੁਤ ਜ਼ਿਆਦਾ ਨੇ ਚੌਧਰੀ ਸਾਹਿਬ। ਤੇ ਇੱਕ ਹੋਰ ਜਿਹੜੀ ਪੰਜਾਬੀ ਨਾਈਆਂ ਵਾਲੀ ਗੱਲ ਮੈਨੂੰ ਨਾਈਆਂ ਵਾਲੀ ਹਰ ਉਹ ਪੰਜਾਬੀ ਦਾਨਵ ਜਿਹੜਾ ਜਿੰਨੇ ਪੰਜਾਬੀ ਦਾਨਵਸ਼ਰ ਨੇ ਉਹ ਇਹਨਾਂ ਦੇ ਮਗਰ ਪੈ ਗਏ ਨੇ ਜੀ ਕਿ ਆਪਣੇ ਨਾਈ ਨਹੀਂ ਪੈਦਾ ਕਰ ਸਕਦੇ। ਇਹ ਤੇ ਵੀ ਕੋਈ ਰੋਸ਼ਨੀ ਪਾਓ ਨਾ, ਕਿਉਂ ਨਹੀਂ ਕਰ ਸਕਦੇ? ਦੇਖੋ ਉਹ ਤੇ ਪੈਦਾ ਕਰ ਸਕਦੇ ਜਾਂ ਨਹੀਂ, ਤੇ ਪੰਜਾਬ ਵਿੱਚ ਕਿੰਨੀ ਇੱਜ਼ਤ ਹੈ ਨਾਈ ਦੀ, ਉਹ ਤੁਹਾਨੂੰ ਪਤਾ ਪਿੰਡਾਂ 'ਚ ਤੇ ਕੋਈ ਨਹੀਂ। ਤੇ ਇਸ ਲਈ ਉੱਥੋਂ ਨੱਠਦੇ ਸਨ ਪੰਜਾਬ ਵਿੱਚੋਂ। ਅਗੇ ਇੱਥੇ ਕਮ ਸੇ ਕਮ ਨਾਈ ਦੀ ਇੱਜ਼ਤ ਤੇ ਹੈ ਮਾਸ਼ਰੇ 'ਚ, ਕਿ ਤਹਫੁਜ਼ ਤੇ ਹੈ ਇੱਥੇ। ਤੇ ਉਹ ਤੇ ਬਾਕੀ ਸਿਆਸੀ ਮਸਲਾ ਹੋ ਗਿਆ, ਉਹਨਾਂ ਨੇ ਕਰ ਦਿੱਤਾ। ਉਹ ਨਾਈ ਦੀ ਮੋਚੀ ਦੀ ਇੱਜ਼ਤ ਕੋਈ ਨਹੀਂ। ਬਹਰਹਾਲ ਉਹ ਤੇ ਦੱਸ ਰਹੇ ਸਨ ਸੁਲੰਗੀ ਆ ਗਏ ਨੇ ਸਿੰਧ ਤੋਂ ਤੇ ਪੰਜਾਬ ਤੋਂ ਆਣੇ ਸ਼ੁਰੂ ਹੋ ਗਏ ਨੇ। ਤੇ ਬਲੋਚੀ ਮਾਸ਼ਰੇ 'ਚ ਉਹੀ ਜਿਹੜਾ ਗੱਲ ਕਰ ਰਹੇ ਸੀ ਨਾ ਕਿ ਉਹ ਜਿਹੜਾ ਪੜ੍ਹ ਲਿਖ ਜਾਵੇ ਨਾ, ਉਹ ਕਹਿੰਦਾ ਮੈਂ ਤੇ ਬਾਬੂ ਲੱਗਣਾ, ਅਫਸਰ ਲੱਗਣਾ। ਉਹੀ ਉੱਥੇ ਬਲੋਚਾਂ ਦੇ ਮਾਸ਼ਰੇ ਟ੍ਰਾਈਬਲ ਸੁਸਾਇਟੀ ਹੈ ਨਾ, ਟ੍ਰਾਂਜੀਸ਼ਨ ਵਿੱਚ ਹੈ ਉਹਨੇ। ਬੇਸ਼ੱਕ ਮਕਰਾਨ ਵਿੱਚ ਅਰਬਨ ਹੋ ਰਹੀ ਹੈ, ਲੇਕਿਨ ਮਾਈਂਡ ਸੈਟ ਫਿਲਹਾਲ ਚੂੰਕਿ ਫਾਸਲੇ ਬਹੁਤ ਨੇ ਨਾ, ਕਰਾਚੀ ਨਾਲ ਉਹਨਾਂ ਦਾ ਇੰਟਰੈਕਸ਼ਨ ਹੈ ਗਵਾਦਰ ਵਾਲਿਆਂ ਦਾ, ਲੇਕਿਨ ਇਤਨਾ ਐਕਸਟੈਂਸਿਵ ਨਹੀਂ ਹੈ। ਤੇ ਉਹ ਚੇਂਜ ਨਹੀਂ ਹੋ ਰਿਹਾ ਮਾਈਂਡ ਸੈਟ। ਆਹਿਸਤਾ ਆਹਿਸਤਾ ਹੋਏਗਾ। ਹੁਣ ਦੇਖੋ ਉੱਥੇ ਯੂਨੀਵਰਸਿਟੀ ਬਣੀ, ਪੰਜਗੂਰ ਵਿੱਚ ਵੀ ਜਿਹੜਾ ਕੈਂਪਸ ਸੀ ਉਹਨੂੰ ਵੀ ਯੂਨੀਵਰਸਿਟੀ ਬਣਾ ਦਿੱਤਾ ਇਹਨਾਂ ਨੇ। ਚੀਜ਼ਾਂ ਹੋ ਰਹੀਆਂ, ਮਾਈਂਡ ਸੈਟ ਬਦਲੇਗਾ ਜਦੋਂ ਤੇ ਆਉਣਗੇ ਵੀ ਪੇਸ਼ੇ ਕਰਨਗੇ। ਤੇ ਮੁਮਕਿਨ ਹੀ ਕੋਈ ਨਹੀਂ ਕਿ ਬਈ ਕੋਈ ਜਿੱਥੇ ਤੁਹਾਨੂੰ ਕੋਈ ਸਪੇਸ ਮਿਲੇ ਤੇ ਅਵੇਲ ਕਰਨੀ ਚਾਹੀਦੀ ਹੈ। ਬਹਰਹਾਲ ਨੈਰੇਟਿਵ ਵਾਲੀ ਗੱਲ ਜੇ ਤੁਸੀਂ ਕੀਤੀ ਨਾ, ਇਹ ਬੜੀ ਪੱਕੀ ਹੈ। ਇਹ ਤਾਂ ਵੱਡੇ ਤੋਂ ਵੱਡਾ ਬੰਦਾ ਵੀ ਕਹਿੰਦਾ ਨਾਈ ਨਹੀਂ ਪੈਦਾ, ਇੱਕੋ ਹੀ ਗੱਲ ਚੱਲੀ ਹੋਈ ਹੈ ਕਿ ਨਾਈ ਨਹੀਂ ਪੈਦਾ ਕਰ ਸਕਦੇ। ਉਹ ਬਾਕੀ ਸ਼ੈਵਾਂ ਉਹਨਾਂ ਤੇ ਨਾਲੇ ਕੋਈ ਰਾਣਾ ਸਾਹਿਬ ਮੈਂ ਕਹਿੰਦਾ ਕਿ ਰਿਆਸਤ ਵੀ ਅਗਰ ਨਹੀਂ ਪੈਦਾ ਕਰ ਸਕਦੇ, ਰਿਆਸਤ ਕੋਈ ਇਹਨਾਂ ਨੂੰ ਇਸ ਕੰਮ ਤੇ ਲਾ ਲੈ, ਦੇਖੋ ਇਹਨਾਂ ਨੂੰ ਕੋਈ ਫੈਸਿਲਿਟੇਟ ਕਰੇ, ਕੋਈ ਇਹਨਾਂ ਨੂੰ ਇਸ ਤਰ੍ਹਾਂ ਦੇ ਹੁਨਰ ਸਿਖਾਦਾ ਹੈ। ਕੋਈ ਲੋਕਾਂ ਜਿਹੜੇ ਤੁਸੀਂ ਗਏ ਹੋ ਨਾ ਸਾਰੇ ਇਲਾਕਿਆਂ 'ਚ, ਲੋਕੀ ਉੱਥੇ ਦੁਕਾਨਾਂ ਵੀ ਨੇ, ਹੋਟਲ ਵੀ ਨੇ, ਕਾਰੋਬਾਰ ਵੀ ਕਰਦੇ ਨੇ। ਮਾਈਨਿੰਗ ਵਿੱਚ ਬਲੋਚ ਬਹੁਤ ਜ਼ਿਆਦਾ ਹੈ, ਫਿਸ਼ਰੀਜ਼ ਬਹੁਤ ਜ਼ਿਆਦਾ ਹੈ। ਬੜਾ ਔਖਾ ਕੰਮ ਹੈ ਮੱਛੀ ਫੜਨਾ ਸਮੁੰਦਰ 'ਚ, ਆਸਾਨ ਨਹੀਂ ਹੈ। ਕਈ ਦਿਨ ਰਹਿਣਾ ਪੈਂਦਾ ਸਮੁੰਦਰ ਵਿੱਚ। ਇਹ ਬਲੋਚ ਕਰਦਾ ਕੰਮ ਇਤਨਾ ਔਖਾ। ਮਾਈਨਿੰਗ ਵਾਲਾ ਕੰਮ ਕੋਈ ਇੰਨਾ ਆਸਾਨ ਨਹੀਂ ਹੈ। ਬਾਹਰੋਂ ਵੀ ਆਉਂਦੇ ਨੇ ਬਲੋਚ, ਉਹਦੀ ਲਾਈਫ ਐਕਸਪੈਕਟੈਂਸੀ ਘੱਟ ਹੋ ਜਾਂਦੀ ਹੈ, ਉਹਦੀ ਸਮੁੰਦਰ 'ਚ ਰਹਿਣਾ ਨਾ ਘੱਟ ਹੁੰਦੀ, ਬਿਲਕੁਲ ਘੱਟ ਹੁੰਦੀ। ਕਾਮਾਂ 'ਚ ਵੀ ਹੋ ਜਾਂਦੀ ਹੈ। ਕਿਉਂਕਿ ਜਿਹੜੇ ਉਹ ਇੱਕ ਦੋਸਤ ਨੇ ਦੱਸਿਆ ਸੀ ਕਿ ਜਿਹੜੇ ਨੇਵੀ ਵਾਲੇ ਜਾਂਦੇ ਨਾ ਸਮੁੰਦਰ 'ਚ, ਫਿਰ ਇਹਨਾਂ ਦੀ ਜਿਹੜੀ ਇਹਨਾਂ ਨੂੰ ਤਨਖਾਹ ਇਹਨਾਂ ਦੀ ਡਬਲ ਹੋ ਜਾਂਦੀ ਹੈ, ਕਿਉਂਕਿ ਉਹਦੀ ਜਿਹੜੀ ਲਾਈਫ ਤੁਹਾਡਾ ਨਾ ਉਹ ਸਪੈਨ ਉਹ ਕੰਮ ਹੁੰਦਾ ਜਦੋਂ ਤੁਸੀਂ। ਤੇ ਫਿਰ ਐਗਰੀਕਲਚਰ ਵੀ ਹੈ ਇੱਥੇ, ਹੈ ਨਹੀਂ ਕਿ ਬਲੋਚਿਸਤਾਨ ਕੋਈ ਪਹਾੜੀ ਨੇ। ਇਹ ਪੂਰਾ ਤੁਸੀਂ ਜਾਓ ਚਲਮਕਸੀ, ਨਸੀਰਾਬਾਦ ਡਿਸਟ੍ਰਿਕਟ ਤੇ ਫਿਰ ਹੱਬ, ਇਹ ਐਗਰੀਕਲਚਰ ਵਾਲਾ। ਲੋਰਾ ਲਾਈ ਕਿੰਨਾ ਐਗਰੀਕਲਚਰ ਹੈ। ਤੇ ਇੱਧਰ ਇਹ ਬੜੇ ਨੇ ਸਾਡੇ ਕੰਮ ਇਹੀ ਕਰਦੇ ਨੇ ਨਾ, ਹੋਰ ਤਾਂ ਕੋਈ ਨਹੀਂ ਕਰਦਾ। ਅੱਛਾ ਰਾਣਾ ਸਾਹਿਬ ਸਿਕਿਉਰਿਟੀ ਦੀ ਗੱਲ ਕਰ ਰਿਹਾ ਸੀ, ਉਹ ਸਿਕਿਉਰਿਟੀ ਤੇ ਹੋਰ ਵੱਧ ਗਈ ਹੈ ਤੇ ਜਾਲ ਵੀ ਲੱਗ ਗਏ ਨੇ ਇੱਧਰ, ਚੈੱਕ ਪੋਸਟਾਂ ਵੀ। ਲੇਕਿਨ ਇੱਕ ਨਵਾਂ ਇਹਨਾਂ ਨੇ ਇਸ ਹਕੂਮਤ ਨੇ ਤੇ ਇੱਥੇ ਦੀ ਪੁਲਿਸ ਨੇ ਜਿਹੜਾ ਇੱਕ ਸਟੈਪ ਲਿਆ ਕਿ ਜਿਹੜੀ ਐਮਪੀਆਂ ਤੇ ਸਿਆਸਤਦਾਨਾਂ ਦੇ ਜਿਹੜੇ ਇਹਨਾਂ ਨਾਲ 60 ਬੰਦੇ ਚੱਲਦੇ 20 15 10 ਉਹ ਇਹਨਾਂ ਕੋਲ ਲੈ ਰਹੇ ਨੇ। ਉੱਤੇ ਵੀ ਕੋਈ ਰੋਸ਼ਨੀ ਪਾਓ ਨਾ ਕਿ ਉਹ ਨਹੀਂ ਰੋਸ਼ਨੀ ਕੀ ਪਾਣੀ ਉਹਦੇ ਤੇ ਸਿੱਧੀ ਜਿਹੀ ਗੱਲ ਹੈ। ਲਓ ਬਈ ਇੱਕ ਟੈਕੇ ਵਾਸਤੇ ਰੱਖੇ ਨੇ ਸਿਕਿਉਰਿਟੀ ਥ੍ਰੈਟ ਬਣਾ ਕੇ, ਤੇ ਇੱਧਰ ਅਫਸਰਾਨੇ ਬਾਲਾ ਯਾਨੀ ਉਹ ਵਾਲੇ ਅਫਸਰਾਨੇ ਬਾਲਾ ਉੱਤੇ ਵਾਲੇ ਉਹਨੂੰ ਜਾ ਕੇ ਕਹਿੰਦੇ ਨੇ ਤੁਸੀਂ ਮੁਹੱਬੇ ਵਤਨ ਸਾਨੂੰ ਬੜਾ ਥ੍ਰੈਟ ਹੈ, ਤੇ 60 ਬੰਦਿਆਂ ਦੀ ਗੱਡੀ ਦੇ ਕੋਈ ਥ੍ਰੈਟ ਨਹੀਂ ਹੈ ਇਸ ਤਰ੍ਹਾਂ ਦਾ। ਤੇ ਉਹ ਆਪਣੇ ਇਲਾਕੇ 'ਚ ਜਾ ਕੇ ਗੱਲ ਨਹੀਂ ਕਰਦੇ। ਜਦੋਂ ਨੋਸ਼ਕੀ ਪੰਜਗੂਰ ਵਾਲੇ ਹੋਏ ਸਨ ਧਮਾਕੇ, ਕਿਹੜਾ MP MNA ਜਿਹੜਾ ਹਕੂਮਤ ਦੇ ਨਾਲ ਸੀ ਉਹਨੇ ਜਾ ਕੇ ਖੁੱਲ ਕੇ ਗੱਲ ਕੀਤੀ ਸੀ? ਕਿਸੇ ਨੇ ਨਹੀਂ ਸੀ ਕੀਤਾ। ਡਰ ਜਾਂਦੇ ਨੇ ਹੁੰਦਾ ਨਾਲੇ ਇਹਦਾ ਨਾ ਅੰਦਰੋਂ ਜਿਹੜੇ ਨਾ ਉਹ ਵੇਖਦੇ ਨੇ ਜਿਹੜੀ ਸਾਈਡ ਮਜ਼ਬੂਤ ਹੈ ਉਸੇ ਸਾਈਡ ਤੇ ਹੋ ਜਾਂਦੇ। ਨਾਲੇ ਮੈਂ ਕਹਿੰਦਾ ਕਿ ਜੇ ਇਹ 8 ਕਰੋੜ ਦੀ V8 'ਚ ਫਿਰਦੇ ਨੇ, ਮੈਨੂੰ ਤਾਂ ਕੀਮਤਾਂ ਵੀ ਨਹੀਂ ਪਤਾ ਜਿਹੜੀ ਮਹਿੰਗੀਆਂ ਗੱਡੀਆਂ ਦਾ। ਹੋਂਡਾ ਦੀ ਮੈਨੂੰ ਪਤਾ ਹੁੰਦਾ, ਬੇਸ਼ੱਕ ਇਹ ਨਾਨ ਕਸਟਮ ਪਲੇਟ ਵੀ ਹੁਣ ਫੇਰ ਵੀ ਉਹ ਕਰੋੜਾਂ ਦੀ ਗੱਡੀਆਂ ਹੀ ਫਿਰਦੇ ਤੇ ਆਪਣੀ ਸਿਕਿਉਰਿਟੀ ਪ੍ਰਾਈਵੇਟ ਰੱਖ ਸਕਦੇ ਨੇ। ਰਿਆਸਤ ਨੂੰ ਇਹਨਾਂ ਨੇ ਬਸ ਮੱਝ ਸਮਝਿਆ, ਚੋਈ ਜਾ ਰਹੇ ਉਹਨਾਂ ਨੂੰ। ਮਤਲਬ ਇਹ ਜਿਹੜਾ ਸਰਕਾਰੀ ਖਰਚ ਤੇ ਸਿਕਿਉਰਿਟੀਆਂ ਲੈਣ ਦਾ ਇਹਨਾਂ ਨੂੰ ਚਸਕਾ ਪੈ ਗਿਆ ਹੈ। ਉਹ ਲੀਡ ਦਾ ਇਹਨਾਂ ਨੂੰ ਚਸਕਾ ਰਾਣਾ ਸਾਹਿਬ ਵੈਸੇ ਹਟਾਉਣਾ ਸੌਖਾ ਨਹੀਂ ਹੈਗਾ। ਇਹ ਜਿਹੜਾ ਨਾ ਇੱਕ ਤੇ ਹੈ ਲੀਡ, ਉਹ ਤੇ ਰਿਆਸਤ ਦੇ ਨਾਲ ਜਿਹੜਾ ਵੀ ਕਰ ਰਹੀ ਹੈ। ਇਹ ਫਿਰ ਰਿਆਸਤ ਨੇ ਕਿਹਾ ਜੀ ਕਿ ਚਲੋ ਇਹ ਇਹਨਾਂ ਦੇ ਕਰੋਨੀਜ਼ ਵੀ ਰੱਖੇ ਨੇ। ਕਰੋਨੀਜ਼ ਨੂੰ ਬੜਾ ਫਾਇਦਾ ਹੁੰਦਾ, ਉਹ ਥੋੜਾ ਜਿਹਾ ਐਕਸਪਲਾਈਟ ਕਰਦਾ ਹੈ, ਤੰਗ ਕਰਦਾ ਹੈ। ਉਹਨਾਂ ਨੂੰ ਕਹਿੰਦਾ ਜੀ ਦੇਖੋ ਤੁਸੀਂ ਮੇਰੇ ਨਾਲ ਇੰਜ ਕੀਤਾ ਤੇ ਇੰਜ ਹੋ ਜਾਏਗਾ, ਇੰਜ ਹੋ ਜਾਏਗਾ, ਇਹ ਥ੍ਰੈਟ ਵੱਧ ਜਾਏਗਾ। ਉਹ ਐਕਸਪਲਾਈਟ ਕਰੀ ਜਾਂਦਾ ਉਹਨਾਂ ਨੂੰ, ਇਹ ਹੋਈ ਜਾਂਦੇ ਨੇ। ਤੇ ਉਹ ਚੂਸੀ ਜਾ ਰਿਹਾ ਮੁਲਕ ਦੇ ਰਿਸੋਰਸਿਸ ਨੂੰ ਖਾਮ ਖਾਈ ਸਿਕਿਉਰਿਟੀ ਦੇ ਨਾਂ ਦੇ ਉੱਤੇ। ਪਤਾ ਨਹੀਂ ਡਿਵੈਲਪਮੈਂਟ ਫੰਡ
ਪਤਾ ਨਹੀਂ ਲੱਗਦਾ ਕਿੱਥੇ ਗਏ ਕਿੱਥੇ ਨਹੀਂ ਗਏ। ਹੋਰ ਵੀ ਪਤਾ ਨਹੀਂ ਇੱਥੇ ਕਿਸ ਤਰ੍ਹਾਂ ਦੀਆਂ ਹਾਂਜੀ ਕੌਨਫਲਿਕਟ ਦੀ ਪੂਰੀ ਇਕਾਨਮੀ ਹੈ, ਉਹ ਚਲੀ ਜਾ ਰਹੀ ਹੈ। ਤੇ ਰਿਆਸਤ ਸਿਰਫ ਇਹ ਕਰਨਾ ਚਾਹੀਦਾ ਉਹਨਾਂ ਨੂੰ, ਮੇਰੇ ਖਿਆਲ 'ਚ। ਹੁਣ ਪਤਾ ਨਹੀਂ ਤੁਸੀਂ ਇਸ ਗੱਲ ਨੂੰ ਮੇਰੀ ਨੂੰ ਮੰਨੋਗੇ ਕਿ ਨਹੀਂ, ਕਿਉਂ ਨਹੀਂ ਮੰਨਾਂਗੇ ਕਿ ਇਹ ਆ ਬਸ ਇਹ ਆ ਕਿ ਜਿਹੜੀ ਪ੍ਰਾਈਵੇਟ ਸਿਕਿਉਰਿਟੀ ਕੰਪਨੀ ਉਹਨਾਂ ਦੀ ਲਾਇਸੈਂਸਿੰਗ ਉਹਨਾਂ ਦੀ ਰੈਗੂਲੇਸ਼ਨ ਬਿਹਤਰ ਕਰਨ, ਤਾਂ ਕਿ ਉਹ ਅੱਛਾ ਹਿਊਮਨ ਰਿਸੋਰਸ ਉਹਨਾਂ ਕੋਲ ਹੋਵੇ ਤੇ ਉਹ ਉਥੋਂ ਲੈਣ। ਹਾਂ ਬਿਲਕੁਲ, ਹਾਂਜੀ, ਕਿਉਂਕਿ ਸਿਕਿਉਰਿਟੀ ਏਜੰਸੀਆਂ ਦਾ ਮਸਲਾ ਨਾ ਕਿ ਇੱਥੇ ਅੱਛੇ ਉਹਨਾਂ ਕੋਲ ਹਿਊਮਨ ਰਿਸੋਰਸ ਨਹੀਂ ਹੁੰਦਾ। ਸਿਕਿਉਰਿਟੀ ਏਜੰਸੀਆਂ ਬਣਾਉਣੀਆਂ ਵੀ ਫੌਜੀਆਂ ਨੇ ਨਾ ਸਾਬਕ ਕਰਨਾ ਨਹੀਂ ਬਣਾਉਣ ਰਾਣਾ ਸਾਹਿਬ, ਲੇਕਿਨ ਇਹ ਆ ਕਿ ਉਹਨਾਂ ਦਾ ਇੱਕ ਪੂਰਾ ਸਿਸਟਮ ਹੋਵੇ ਕਿ ਰਿਆਸਤ ਦਾ ਚੈੱਕ ਐਂਡ ਬੈਲੈਂਸ ਹੋਵੇ, ਕਿ ਜਿਹੜਾ ਸਿਕਿਉਰਿਟੀ ਇਹਨਾਂ ਕੋਲ ਲਏਗਾ ਉਹ ਕਮ ਸੇ ਕਮ ਅੱਛੀ ਸਿਕਿਉਰਿਟੀ ਹੋਏਗੀ ਤੇ ਆਪਣੀ ਖਰੀਦਣ ਪ੍ਰਾਈਵੇਟ। ਬਿਲਕੁਲ, ਫਿਰ ਤੋਂ ਚਾਂਸ ਹੈ ਕਿ ਤੁਸੀਂ ਕਿਸੇ ਪ੍ਰਾਈਵੇਟ ਸਿਕਿਉਰਿਟੀ ਏਜੰਸੀ ਕਰਨਲ ਭਰਤੀ ਹੋ ਜਾਓ ਤੇ ਮੇਜਰ ਜਨਰਲ ਤੇ ਰਿਟਾਇਰ। ਰਾਣਾ ਸਾਹਿਬ ਜਾਣਾ ਪੀਕਾ ਤੋਂ ਜਾਇਆ ਕਰੋ ਜੀ। ਲੋ ਜੀ, ਮੈਂ ਇੱਥੇ ਅੱਜ ਕੋਇਠੇ ਚਾਂਸ ਸੀ ਤੇ ਅਸੀਂ ਕਿਹਾ ਕਿ ਕੱਲ ਵੀ ਇੱਥੋਂ ਹੀ ਕਰਾਂਗੇ ਪ੍ਰੋਗਰਾਮ। ਤੇ ਦੇਖੋ ਕਿੰਨਾ ਸੋਹਣਾ ਮੰਜ਼ਰ ਆ ਰਿਹਾ ਅੱਜ ਪਿੱਛੇ, ਆਏ ਹਾਏ ਹਾਏ। ਤੇ ਬ੍ਰੰਚ ਕਰਨਾ ਨਾ ਭੁੱਲਣਾ। ਇੱਧਰ ਤੁਹਾਨੂੰ ਲਾਈਟਾਂ ਬਲਦੀਆਂ ਨਜ਼ਰ ਆ ਰਹੀਆਂ ਨੇ ਤੇ ਲਾਈਟਾਂ ਬਸ ਮਸਨੂਈ ਸਮਝੋ, ਹੈ ਤੁਸੀਂ ਦੁਪਹਿਰ ਹੀ ਸਮਝੋ ਪੰਜਾਬ ਦੀ। ਤੇ ਅੱਜ ਲਈ ਇੰਨਾ ਹੀ, ਚੋਈ ਸਾਹਿਬ ਇਜਾਜ਼ਤ ਲੈ ਲਈਏ। ਲਓ ਜੀ, ਫਿਰ ਰੱਬ ਰੱਖ। ਰੱਬ ਰੱਖ।